ਸੋ ਤੁਹਾਨੂੰ ਪਤਾ ਨਹੀਂ ਲੱਗਦਾ ਸੀਗਾ ਕੌਣ ਪੁਲਿਸ ਆ, ਕੌਣ ਜੈਨੂਇਨ ਲੋਕ ਆ, ਕੌਣ ਜਿਹੜੇ ਹੈਗੇ ਆ ਉਹ ਸਿੱਧੇ ਜਿਹੜੇ ਪਾਕਿਸਤਾਨ ਵਾਲੇ ਜਿਹੜੇ ਬੰਦੇ ਛੱਡੇ ਹੋਏ ਉਹ ਆ। ਸੋ ਡਿਸਟਿੰਗੁਇਸ਼ ਕਰਨਾ ਬਹੁਤ ਔਖਾ ਸੀਗਾ ਕਿ ਕੌਣ ਫਰੀडम फाइटर ਆ, ਕੌਣ। ਸੋ ਲੋਕੀ ਕਈ ਡਰਦੇ ਮਾਰੇ ਵੀ ਉਹ ਕਹਿੰਦੇ ਸੀ ਕਿ ਠੀਕ ਆ ਆਪਾਂ ਪੰਗੇ 'ਚ ਕੱਲ੍ਹ ਹੀ ਪੈਣਾ, ਕਿਸੇ ਨੂੰ ਪਾਣੀ ਪਿਲਾਤਾ, ਕਿਸੇ ਨੂੰ ਉਹ ਕਰਤਾ। ਸੋ ਉਹਨਾਂ ਨੇ ਇੱਕ ਸੰਸਥਾ ਸੀਗੀ, ਮੈਂ ਸੰਸਥਾ ਦਾ ਨਹੀਂ ਨਾਮ ਲੈਣਾ ਚਾਹੁੰਦਾ, ਉਹਨਾਂ ਨੇ ਇਮੀਗ੍ਰੇਸ਼ਨ ਵਾਲਿਆਂ ਨੇ ਕਲਾਸੀਫਾਈ ਕੀਤਾ ਕਿ ਜਿਹੜੀ ਇਹ ਵਾਲੀ ਸੰਸਥਾ ਵਾ ਇਹ Tier 3 ਆਰਗੇਨਾਈਜੇਸ਼ਨ ਆ, ਮਤਲਬ ਕਿ ਇਹਨੂੰ ਆਪਾਂ ਟੈਰਰਿਸਟ ਆਰਗੇਨਾਈਜੇਸ਼ਨ ਸਮਝਦੇ ਹਾਂ। ਸੋ ਉਹ ਜਿਹੜਾ ਬੰਦਾ ਸੀਗਾ, ਉਹ ਜਿਹੜੀ ਸੰਸਥਾ ਨੇ ਉਹਦੇ ਘਰੇ ਆ ਕੇ ਉੱਤੇ AK-47 ਰੱਖ ਕੇ ਉਹਦੇ ਸਿਰ ਦੇ ਉੱਤੇ ਉਹਨੂੰ ਰੋਟੀ ਜਿੱਦਾਂ ਕਿ ਹੈ ਨਾ ਕਿ ਖਿਲਾਉਤਾ। ਉਹ ਬੰਦਾ ਨੇ ਬੇਸਿਕਲੀ ਕਿਹਾ ਕਿ ਮੇਰੇ ਕੋਲ ਆਪਸ਼ਨ ਨਹੀਂ ਸੀਗੀ, ਮੈਨੂੰ ਕਰਨਾ ਹੀ ਪੈਣਾ ਸੀਗਾ ਜੋ ਵੀ ਸੀਗਾ, ਬਸ ਉਹਦਾ ਇੰਨਾ ਸੀਗਾ। ਬਾਕੀ ਸਾਰਾ ਉਹਦਾ ਨੋਰਮਲ ਕੇਸ ਸੀਗਾ, ਹਰੇਕ ਚੀਜ਼ ਉਹਦੀ ਐਡ ਹੁੰਦੀ ਸੀਗੀ। ਜੱਜ ਨੇ ਉਹਨੂੰ ਕਿਹਾ ਕਿ ਤੇਰੇ ਤੇ ਟੈਰਰਿਸਟ ਬਾਰ ਲੱਗੀ ਆ। ਉਦੋਂ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਸੀਗੀ ਉਹਨੇ ਕਿਹਾ ਕਿ ਭਾਵੇਂ ਕੋਈ ਵੀ ਕਿਸਮ ਦੀ ਹੈਲਪ ਦਿੱਤੀ ਆ, ਭਾਵੇਂ ਤੁਹਾਡੇ ਸਿਰ ਤੇ ਬੰਦੂਕ ਰੱਖੀ ਆ, ਉਹ ਹੈਲਪ ਜਿਹੜੀ ਹੈਗੀ ਉਹ ਮਟੀਰੀਅਲ ਸਪੋਰਟ ਆ, ਮਤਲਬ ਤੁਸੀਂ ਮਟੀਰੀਅਲ ਸਪੋਰਟ ਦਿੱਤੀ ਆ Tier 3 ਟੈਰਰਿਸਟ ਆਰਗੇਨਾਈਜੇਸ਼ਨ ਨੂੰ, ਇਹਦੇ ਕਰਕੇ ਤੁਹਾਨੂੰ ਅਸਾਈਲਮ ਦਾ ਕੇਸ ਜਿਹੜਾ ਨਹੀਂ ਮਿਲ ਸਕਦਾ। ਸੋ ਸਿਰਫ ਇਸ ਗੱਲ ਕਰਕੇ ਹੈ ਨਾ। ਤੇ ਜਿਹੜੀ ਜੱਜ ਸੀਗੀ, ਕਿਉਂਕਿ ਉਹਦਾ ਟੌਰਚਰ ਹੋਇਆ ਸੀਗਾ ਬੰਦੇ ਦਾ, ਲਾਸ਼ਾਂ ਸੀਗੀਆਂ, ਕਾਫੀ ਮਤਲਬ ਸਬੂਤ ਸੀਗਾ ਬੰਦੇ ਕੋਲ, ਤਾਂ ਜਿਹੜੀ ਜੱਜ ਨੇ ਸੀਗੀ ਉਹਨੂੰ ਕੈਟ ਰਿਲੀਫ ਕਨਵੈਨਸ਼ਨ ਅਗੇਂਸਟ ਟੌਰਚਰ ਗ੍ਰਾਂਟ ਕਰਤਾ। ਸੋ ਟੈਰਰਿਸਟ ਬਾਰ ਕੈਟ ਰਿਲੀਫ ਤੇ ਨਹੀਂ ਲੱਗਦੀ। ਕੈਟ ਰਿਲੀਫ ਹੈਗਾ ਜੇ ਤੁਹਾਡੇ ਨਾਲ ਟੌਰਚਰ ਹੋਇਆ, ਫਿਰ ਭਾਵੇਂ ਜੋ ਮਰਜ਼ੀ ਆ, ਭਾਵੇਂ ਤੁਸੀਂ ਕ੍ਰਿਮੀਨਲ ਆ, ਜੋ ਵੀ ਆ, ਤੁਹਾਨੂੰ ਕੈਟ ਰਿਲੀਫ ਜ਼ਰੂਰ ਮਿਲਦਾ। ਸੋ ਜਿਹੜੀ ਉਹ ਬੰਦਾ ਸੀਗਾ ਉਹ ਕਹਿੰਦਾ ਮੈਨੂੰ ਗ੍ਰੀਨ ਕਾਰਡ ਚਾਹੀਦਾ। ਆਪਾਂ ਅਪੀਲ ਕੀਤੀ, ਜਿਹੜੀ ਸਰਕਾਰ ਸੀਗੀ ਉਹਨੇ, ਉਹ ਸਰਕਾਰੀ ਵਕੀਲ ਇੰਨਾ ਤਿੱਖਾ ਸੀਗਾ, ਉਹਨੇ ਆਪਣਾ ਜਿਹੜੀ ਸਾਨੂੰ ਕੈਟ ਰਿਲੀਫ ਜਿਹੜਾ ਜੱਜ ਨੇ ਗ੍ਰਾਂਟ ਕੀਤਾ, ਉਹਨੇ ਕੈਟ ਰਿਲੀਫ ਦੇ ਖਿਲਾਫ ਵੀ ਅਪੀਲ ਫਾਈਲ ਕਰਤੀ ਕਿ ਨਹੀਂ, ਇਹਦਾ ਨਾ ਕੈਟ ਰਿਲੀਫ ਵੀ ਜਿਹੜਾ ਵਾਪਸ ਲੈ ਲਓ, ਉਹਦਾ ਕੇਸ ਪੈਂਡਿੰਗ ਸੀਗਾ। ਅੱਛਾ। ਫਿਰ ਬਾਈਡਨ ਐਡਮਿਨਿਸਟ੍ਰੇਸ਼ਨ ਆ ਗਈ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਆਪਾਂ ਰੇਡੀਓ ਸ਼ੋਅ ਤੇ ਕੇਸ ਡਿਸਕਸ ਕੀਤਾ, ਮੈਟਰ ਆਫ ਨਗੀਸ ਕੀ ਕਹਿੰਦਾ ਕਿ ਮੈਟਰ ਆਫ ਨਗੀਸ ਦੇ ਵਿੱਚ ਕੀ ਹੋਣਾ ਕਿ ਜਿਹੜਾ ਬਾਈਡਨ ਦਾ ਅਟਰਨੀ ਜਨਰਲ ਹੈਗਾ ਉਹਨੇ ਉਹ ਚੀਜ਼ਾਂ ਚੇਂਜ ਕਰਨੀਆਂ ਕਿ ਜਿਹੜੀ ਮਟੀਰੀਅਲ ਸਪੋਰਟ ਹੈਗੀ ਆ ਉਹ ਕੀ ਹੈਗੀ ਆ। ਉਹਨਾਂ ਨੇ ਬੇਸਿਕਲੀ ਮੇਰੇ ਖਿਆਲ 'ਚ ਜਿਹੜੀ ਮੈਟਰ ਆਫ ਨਗੀਸ ਆ ਉਹ ਇਹ ਚੀਜ਼ ਚੇਂਜ ਕਰੂਗੇ ਕਿ ਉਹ ਇਹ ਤੁਹਾਡੇ ਬੰਦੂਕ ਰੱਖ ਕੇ ਉਹਨਾਂ ਨੇ ਤੁਹਾਡੇ ਕੋਲ ਪਾਣੀ ਪੂਣੀ ਪੀਤਾ, ਰੋਟੀ ਖਾਧੀ ਆ, ਉਹਨੂੰ ਤੁਸੀਂ ਟੈਰਰਿਸਟ ਬਾਰ ਦੇ ਥੱਲੇ ਨਹੀਂ ਕਰ ਸਕਦੇ। ਹੁਣ ਆਹ ਜਿਹੜਾ ਬੰਦਾ ਵਾ, ਇਹਦਾ ਕੇਸ ਜਿਹੜਾ ਹੈਗਾ ਮੈਟਰ ਆਫ ਨਗੀਸ ਦੇ ਉੱਤੇ ਪੈਂਡਿੰਗ ਹੈ। ਮੰਨ ਲਓ ਇਹਦਾ ਬਰੀਫਿੰਗ ਸਕੈਜੂਲ ਆ ਜਾਂਦਾ, ਪਹਿਲਾਂ ਮੈਂ ਲਟਕਿਆ ਹੋਇਆ ਸੀਗਾ, ਹੁਣ ਮੈਂ ਸਰਕਾਰੀ ਵਕੀਲ ਨੂੰ ਇਹ ਕਹਿ ਸਕਦਾ ਕਿ ਦੇਖ ਮੈਟਰ ਆਫ ਨਗੀਸ ਦੀ ਮੈਨੂੰ ਵੇਟ ਕਰਨੀ ਪੈਣੀ ਹੈ, ਤੂੰ ਮੈਨੂੰ ਕੰਟੀਨਿਊਸ ਦੇ, ਮਤਲਬ ਕਿ ਮੈਨੂੰ ਇੱਕ ਇਹਨਾਂ ਨੇ ਹੋਰ ਟੂਲ ਦਿੱਤਾ ਉਹਦਾ ਕੇਸ ਪੋਸਟਪੋਨ ਕਰਨ ਦਾ, ਤਾਂ ਕਿ ਮੈਂ ਮੈਟਰ ਆਫ ਨਗੀਸ ਦੀ ਜਿਹੜੀ ਆ ਉਹ ਵੇਟ ਕਰ ਸਕਾਂ। ਤੇ ਜਿਹੜਾ ਆਪਾਂ ਮੁੱਦੇ ਤੇ ਗੱਲ ਕਰ ਰਹੇ ਕਿ ਅਪੀਲ ਅੱਗੇ ਪਰਸੂ ਨਹੀਂ ਕਰਨੀ, ਸਰਕਾਰ ਨੂੰ ਉਹਨਾਂ ਨੇ ਪਾਵਰ ਦੇ ਦਿੱਤੀ ਆ ਕਿ ਤੁਸੀਂ ਜਿਹੜੀ, ਜਿੱਦਾਂ ਉਹਨੇ ਕੈਟ ਰਿਲੀਫ ਚੈਲੰਜ ਕੀਤਾ ਸੀਗਾ, ਉਹਨਾਂ ਨੇ ਹੁਣ ਪਾਵਰ ਦੇ ਦਿੱਤੀ ਕਿ ਜੇ ਬੰਦਾ ਤੁਹਾਨੂੰ ਸਹੀ ਲੱਗ ਰਿਹਾ ਤੁਸੀਂ ਆਪਣਾ ਟਾਈਮ ਖਰਾਬ ਨਾ ਕਰੋ, ਤੁਹਾਨੂੰ ਇਦਾਂ ਦੇ ਕੈਟ ਰਿਲੀਫ ਜਾਂ ਉਹ ਚੇਂਜ ਨਹੀਂ ਕਰਨੇ ਚਾਹੀਦੇ। ਸੋ ਹੁਣ ਆ ਜਿਹੜਾ ਕਲਾਇੰਟ ਆ ਸਾਡਾ, ਇਹਦੀ ਮੈਂ ਉਹ ਚੀਜ਼ ਦੇ ਵਿੱਚ ਫਸਿਆ ਹੋਇਆ ਕਿ ਮੈਟਰ ਆਫ ਨਗੀਸ ਪਹਿਲਾਂ ਪਾਸ ਹੁੰਦਾ ਕਿ ਇਹਦਾ ਬਰੀਫਿੰਗ ਸਕੈਜੂਲ ਪਹਿਲਾਂ ਹੁੰਦਾ, ਪਰ ਇਹ ਹੈ ਕਿ ਮੇਰੇ ਕੋਲ ਹੁਣ 2 ਆਪਸ਼ਨਸ ਆ ਗਈਆਂ, ਮੇਰੇ ਕੋਲ 2 ਨਹੀਂ 3 ਆ ਗਈਆਂ। ਮੇਰੇ ਕੋਲ ਇੱਕ ਆ ਗਿਆ ਕਿ ਮੈਂ ਸਰਕਾਰ ਨੂੰ ਕਹਿ ਸਕਦਾ ਕਿ ਤੁਸੀਂ ਆਪਣੀ ਅਪੀਲ ਵਾਪਸ ਲੈ ਲਓ। ਜੇ ਬੰਦਾ ਮੈਨੂੰ ਕਹਿੰਦਾ ਕਿ ਮੈਨੂੰ ਗ੍ਰੀਨ ਕਾਰਡ ਨਹੀਂ ਚਾਹੀਦਾ, ਮੈਨੂੰ ਵਰਕ ਪਰਮਿਟ ਦਵਾ ਸਕਦਾ ਕਿ ਤੁਸੀਂ ਅਪੀਲ ਵਾਪਸ ਲੈ ਲਓ, ਸਟੋਰੀ ਇੱਥੇ ਓਵਰ ਹੈ ਨਾ। ਅਗਲੇ ਹਫਤੇ ਮੈਨੂੰ ਫੋਨ ਕਰੋ, ਮੈਂ ਇਦਾਂ ਕਿ ਤੂੰ ਜੇ ਵਰਕ ਪਰਮਿਟ ਲੈ ਸਕਦਾ, ਮੈਂ ਤੇਰਾ ਕੇਸ ਡਿਸਮਿਸ ਕਰਾ ਸਕਦਾ। ਜੇ ਉਹ ਕਹਿੰਦਾ ਕਿ ਨਹੀਂ ਮੈਨੂੰ ਉਹ ਚਾਹੀਦਾ, ਫਿਰ ਇਦਾਂ ਕਿ ਮੈਂ ਸਰਕਾਰ ਨੂੰ ਕਹਿ ਸਕਦਾ ਮੇਰਾ ਕੇਸ ਕੰਟੀਨਿਊ ਕਰੋ। ਕੰਟੀਨਿਊਸ ਦੀ ਪਾਵਰ ਆ ਗਈ ਹੈ ਸਾਡੇ ਕੋਲ, ਕਿਉਂਕਿ ਮੈਂ ਮੈਟਰ ਆਫ ਨਗੀਸ ਦੀ ਜਿਹੜੀ ਉਹ ਵੇਟ ਕਰਨੀ ਚਾਹੁੰਦਾ। ਪਰ ਹੁਣ ਇਦਾਂ ਕਿ ਟਾਈਮ ਲਾਈਨ ਇਸ ਹਿਸਾਬ ਨਾਲ ਕਿ ਮੈਨੂੰ ਇਹ ਵੀ ਦੇਖਣਾ ਪੈਣਾ ਕਿ ਅਗਲੀ ਰਿਪਬਲਿਕਨ ਸਰਕਾਰ ਤਾਂ ਨਹੀਂ ਆ ਜਾਂਦੀ, ਕਿਉਂਕਿ ਜੇ ਉਹ ਆ ਗਈ ਉਹਨਾਂ ਨੇ ਸਾਰੀ ਜਿਹੜੀ ਆ ਗੇਮ ਚੇਂਜ ਕਰ ਦੇਣੀ ਆ। ਸੋ ਜਿਹੜੇ ਕੇਸ ਆਏ ਇਦਾਂ ਦੀਆਂ ਘੁੰਮਣ ਘੇਰੀਆਂ 'ਚ ਥੋੜ੍ਹੇ ਜਿਹੇ ਫਸੂਗੇ। ਤੇ ਜਿਹੜੇ ਲੋਕੀ ਆ ਸੁਣ ਰਹੇ ਆ ਇਸ ਵੇਲੇ, ਤੁਸੀਂ ਜੇ ਬਾਹਲੀ ਸਿਰਦਰਦੀ ਕੈਲਕੂਲੇਸ਼ਨਾਂ 'ਚ ਨਹੀਂ ਪੈਣਾ ਚਾਹੁੰਦੇ, ਚੁੱਪ ਕਰਕੇ ਆਪਣਾ ਜਿਹੜਾ PD ਲੈ ਲਓ, ਵਰਕ ਪਰਮਿਟ ਮਿਲੂਗਾ, ਰਹਿਣ ਦੀ ਪਰਮਿਸ਼ਨ ਮਿਲੂਗੀ। ਜੇ ਇਦਾਂ ਦੇ ਤੁਹਾਡੇ ਟੈਕਨੀਕਲ ਕੇਸ ਹੈਗੇ ਆ ਤੇ ਘੱਟੋ ਘੱਟ ਇਹ ਹੈਗਾ ਤੁਹਾਨੂੰ ਵਾਪਸ ਡੀਪੋਰਟੇਸ਼ਨ ਹੀ ਲੱਗੂਗੀ। ਤੇ ਸਭ ਤੋਂ ਵੱਡੀ ਚੀਜ਼ ਜੁਆਇੰਟ ਮੋਸ਼ਨ ਟੂ ਰੀਓਪਨ, ਕਿ ਪਹਿਲਾਂ ਜਿੱਦਾਂ ਕਿਸੇ ਦਾ ਸਰਕਿਟ ਕੋਰਟ ਕੋ ਕੇਸ ਡਿਨਾਈ ਹੋ ਗਿਆ ਹੈ ਨਾ, ਤਾਂ ਉਹ ਬੰਦੇ ਦੀ ਗੇਮ ਓਵਰ ਹੋ ਜਾਂਦੀ ਸੀਗੀ, ਕੋਈ ਉਹਨੂੰ ਹੱਕ ਨਹੀਂ ਹੁੰਦਾ ਸੀ। ਹੁਣ ਇਹ ਹੈ ਕਿ ਜੁਆਇੰਟ ਮੋਸ਼ਨ ਟੂ ਰੀਓਪਨ, ਮਤਲਬ ਕਿ ਮੇਰੇ ਕੋਲ ਜੇ ਇੱਕ ਤਗੜਾ ਕੇਸ ਹੈਗਾ, ਭਾਵੇਂ ਕਿਸਾਨੀ ਮੁੱਦਾ, ਭਾਵੇਂ ਕੋਈ ਵੀ ਹੈਗਾ ਜਿਹਨਾਂ ਦੇ ਹਾਰੇ ਹੋਏ ਕੇਸ ਆ, ਉਹਦੇ ਜਿਹੜੇ ਕੇਸ ਹੈਗੇ ਆ ਉਹਨੂੰ ਆਪਾਂ ਰੀਓਪਨ ਕਰਾ ਸਕਦੇ ਹਾਂ। ਰੀਓਪਨ ਕਰਾ ਕੇ ਆਪਾਂ ਡਿਸਮਿਸ ਕਰਾ ਸਕਦੇ ਹਾਂ, ਜਿਹਦੇ ਨਾਲ ਕਿ I-94 ਵਾਲਿਆਂ ਨੂੰ ਬਹੁਤ ਫਾਇਦਾ ਹੋਊਗਾ। ਤੇ ਜਿਹਨਾਂ ਕੋਲ ਨਹੀਂ I-94 ਆ, ਉਹ ਕੰਟਰੀ ਆਊਟ ਕਰਕੇ ਜੇ ਆਪਣੀ ਘਰ ਵਾਲੀ ਦੇ ਥਰੂ ਜਾਂ ਆਪਣੇ ਪੇਰੈਂਟਸ ਦੇ ਥਰੂ ਵੇਵਰ ਲੈ ਕੇ ਜਾ ਸਕਦੇ ਆ, ਉਹਨਾਂ ਨੂੰ ਬਹੁਤ ਫਾਇਦਾ ਹੋਊਗਾ। ਤੇ ਲਾਸਟਲੀ ਇਹਦੇ ਵਿੱਚ ਆ ਗਿਆ ਬੌਂਡ ਪ੍ਰੋਸੀਡਿੰਗ। ਬੌਂਡ ਹੁੰਦਾ ਕਿ ਜਿਹੜੇ ਬਾਰਡਰ ਤੋਂ ਟੱਪ ਕੇ ਆਉਂਦੇ ਆ, ਉਹਦੀ ਬੌਂਡ ਆਈਸ ਨਾ ਬੌਂਡ ਬਣਦੀ ਹੁੰਦੀ ਸੀਗੀ ਕਿ ਨਹੀਂ ਇਹ ਉਹ ਬੰਦੇ ਨੂੰ ਕਹਿੰਦੇ ਜ਼ਿਆਦਾ ਤੂੰ ਜੇਲ੍ਹ 'ਚ ਰਹਿ ਗਿਆ। ਇੱਦਾਂ ਦੇ ਵੀ ਆਪਾਂ ਸੁਣੀਆਂ ਟਰੰਪ ਦੇ ਵਿੱਚ ਐਗਜ਼ਾਮਪਲਾਂ, ਉਹ ਬੰਦਾ ਕਹਿੰਦਾ ਮੈਨੂੰ 2-3 ਸਾਲ ਜੇਲ੍ਹ ਦੇ ਵਿੱਚ ਹੀ ਰਹਿ ਕੇ ਕੇਸ ਲੜਨਾ ਪਿਆ, ਜਾਨ ਪਾਸ ਹੋ ਗਿਆ, ਇਹਨਾਂ ਨੇ ਮੇਰਾ ਬੌਂਡ ਨਹੀਂ ਪਾਸ ਕੀਤਾ।
ਉਹ ਬੇਸਿਕਲੀ ਇਹਨਾਂ ਨੂੰ ਇਹ ਕਹਿ ਰਹੇ ਆ ਕਿ ਜੇ ਬੰਦਾ ਖਤਰਾ ਖੁਤਰਾ ਨਹੀਂ ਹੈਗਾ, ਤੁਸੀਂ ਇਹਨੂੰ ਨਾ ਬੌਂਡ ਪ੍ਰੋਸੀਡਿੰਗ ਦਿਓਗੇ ਆਈਸ ਵਾਲਿਆਂ ਨੂੰ, ਕਿ ਤੁਸੀਂ ਆਪਣੇ ਲੈਵਲ ਤੇ ਇਹਨਾਂ ਨੂੰ ਜਿਹੜਾ ਬੌਂਡ ਆ ਦੇ ਕੇ ਛੱਡੋ। ਸੋ ਆਉਣ ਵਾਲੇ ਕੇਸਾਂ ਦੇ ਵਿੱਚ ਇਹ ਹੈ ਕਿ ਜਿਹੜੇ ਲੋਕੀ ਆਉਗੇ ਉਹਨਾਂ ਨੂੰ ਥੋੜਾ ਛਡਾਉਣ 'ਚ ਬਹੁਤ ਹੈਲਪ ਹੋ ਜੂਗੀ ਸਾਨੂੰ, ਕਿ ਆਈਸ ਵਾਲਿਆਂ ਕੋਲ ਸਿੱਧੇ ਆਪਾਂ ਓਪਲਾ ਅਟਰਨੀ ਦੇ ਥਰੂ ਜਾ ਕੇ ਉਹਨਾਂ ਨੂੰ ਕਹਿ ਸਕਦੇ ਕਿ ਇਹਨੂੰ ਬੌਂਡ ਪ੍ਰੋਸੀਡਿੰਗ ਪਾਓ। ਬੌਂਡ ਵੀ ਉਹ ਕਹਿੰਦੇ ਕਿ ਘੱਟ ਪਾਓ, ਘੱਟ ਮਾਤਰਾ ਵਾਲੇ ਪਾਓ, ਐਵੇਂ ਜੇਲਾਂ ਜੁਲਾਂ 'ਚ ਟੰਗਣ ਦਾ ਕੋਈ ਫਾਇਦਾ ਨਹੀਂ, ਲੋਕਾਂ ਨੂੰ ਛੱਡੋ ਜੇ ਥ੍ਰੈਟ ਥਰੂ ਨਹੀਂ ਹੈਗੇ ਆ। ਸੋ ਬੌਂਡ ਪ੍ਰੋਸੀਡਿੰਗਸ ਦੇ ਵਿੱਚ ਜਿਹੜਾ ਹੈਗਾ ਕਾਫੀ ਜ਼ਿਆਦਾ ਜਿਹੜੀ ਹੈਲਪ ਜਿਹੜੀ ਹੋ ਜਾਣੀ ਹੈ।